ਅਗਲੀ ਜਿਹੜੀ ਗੱਲ ਕਰੀਏ ਜੱਜ ਦੇ ਦੁਆਰਾ ਕੈਸ਼ ਪਟੇਲ ਦਾ ਇੱਕ ਡੈਫੇਮੇਸ਼ਨ ਕੇਸ ਜੋ ਕੈਸ਼ ਪਟੇਲ ਨੇ ਲਿਆਂਦਾ ਸੀਗਾ। ਇਸ ਦਾਅਵੇ ਦੇ ਉਲਟ ਵੀ ਇਹ ਨਾਈਟ ਕਲੱਬ ਬਹੁਤ ਜਾਂਦਾ ਆ, ਉਸ ਜਿਹੜੇ ਕੇਸ ਨੂੰ ਡੈਫੇਮੇਸ਼ਨ ਕੇਸ ਨੂੰ, ਮਾਨਹਾਨੀ ਦੇ ਕੇਸ ਨੂੰ ਡਿਸਮਿਸ ਕਰ ਦਿੱਤਾ ਹੈ ਫੈਡਰਲ ਜੱਜ। ਇਹ ਵੱਖਰਾ ਕੇਸ ਆ ਜਿਹੜਾ $250 ਮਿਲੀਅਨ ਦਾ ਹੁਣੇ ਅਟਲਾਂਟਿਕ ਦੇ ਉਲਟ ਇਹਨਾਂ ਨੇ ਕੀਤਾ ਵੀ ਇਹ ਸ਼ਰਾਬ ਬਹੁਤ ਪੀਂਦਾ ਆ, ਵੀ ਇਹ ਪਿਆਕੜ ਬਹੁਤ ਆ। ਪਟੇਲ ਨੇ ਉਹਨਾਂ ਦੇ ਉਲਟ $250 ਮਿਲੀਅਨ ਦਾ ਡੈਫੇਮੇਸ਼ਨ ਕੇਸ ਕੀਤਾ, ਜਿਹੜਾ ਟਰੰਪ ਹੁਣੀ ਕਰਦੇ ਰਹਿੰਦੇ, ਕਦੀ BBC ਤੇ ਕਰਤਾ, ਕਦੀ ਕਿਸੇ ਤੇ ਕਰਤਾ, ਕਦੀ ਕਿਸੇ ਤੇ, ਜਿਹੜਾ ਉਹ ਕਰਤਾ। ਫੈਡਰਲ ਜੱਜ ਜਿਹੜੇ ਕੋਰਟ ਨੇ, ਜਿਹੜੇ ਫੈਡਰਲ ਕੋਰਟ ਦੇ ਜਿਹੜੇ ਜੱਜ, ਉਹਨਾਂ ਨੇ ਕਿਹਾ ਵੀ ਜਿਹੜਾ ਕੈਸ਼ ਪਟੇਲ ਆ, ਜੋ ਕਿ ਜਿਨ੍ਹਾਂ ਦੇ ਉਲਟ ਕਲੇਮ ਕੀਤਾ ਗਿਆ ਸੀਗਾ MS ਨਾਓ ਨੇ ਸ਼ੋਅ ਦੇ ਵਿੱਚ, ਮਾਰਨਿੰਗ ਸ਼ੋਅ 'ਚ, ਵੀ ਇਹ ਨਾਈਟ ਕਲੱਬ ਜਿਹੜਾ ਬਹੁਤ ਜਾਂਦੇ ਆ। ਸੋ ਫਿਗਲੂਜੀ ਕਰਕੇ ਸਾਬਕਾ FBI ਦੇ ਅਧਿਕਾਰੀ ਆ, ਉਹਨਾਂ ਨੇ ਜਿਹੜਾ ਕਿਹਾ ਸੀਗਾ ਵੀ ਪਟੇਲ ਆ ਵੀ ਬਹੁਤ ਵਿਜ਼ੀਬਲ ਨੇ ਨਾਈਟ ਕਲੱਬ ਦੇ ਵਿੱਚ। ਹੂਵਰ ਬਿਲਡਿੰਗ ਦੀ 7ਵੀਂ ਫਲੋਰ, ਜਿੱਥੇ ਕਿ FBI ਦੇ ਡਾਇਰੈਕਟਰ ਦਾ ਆਫਿਸ ਆ, ਵੀ ਉੱਥੇ ਘੱਟ ਤੇ ਨਾਈਟ ਕਲੱਬ ਦੇ ਵਿੱਚ ਜਿਹੜਾ ਉਹ ਜ਼ਿਆਦਾ ਹੁੰਦਾ ਆ। ਸੋ ਉਸ ਦੇ ਉਲਟ ਫਿਰ ਕੈਸ਼ ਪਟੇਲ ਨੇ ਲਾਸੂਟ ਕੀਤਾ ਸੀ, ਤੇ ਜਿਸ ਨੂੰ ਬਾਅਦ ਦੇ ਵਿੱਚ US ਜਿਹੜੇ ਜੱਜ ਹੈਗੇ ਆ, ਹਿਊਸਟਨ ਦੇ ਫੈਡਰਲ ਕੋਰਟ ਦੇ ਜੱਜ, ਉਹਨਾਂ ਨੇ ਡਿਸਮਿਸ ਜਿਹੜਾ ਉਹ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਅਦਾਲਤ ਨੇ ਜਿਹੜਾ ਕਿਹਾ ਵੀ ਜਿਹੜੀ ਫਿਗਲੂਜੀ ਦੀ ਸਟੇਟਮੈਂਟ ਆ ਉਹ ਰਿਟੋਰਿਕਲ ਸੀਗੀ, ਤੇ ਕਹਿੰਦੇ ਵੀ ਇਸ ਨੂੰ ਡੈਫੇਮੇਸ਼ਨ, ਮਾਨਹਾਨੀ ਦੇ ਤੌਰ ਦੇ ਉੱਤੇ ਜਿਹੜਾ ਉਹ ਨਹੀਂ ਮੰਨਿਆ ਜਾ ਸਕਦਾ ਹੈਗਾ। ਤੇ ਕਹਿੰਦੇ ਵੀ ਜਿਹੜੇ ਡਾਇਰੈਕਟਰ ਪਟੇਲ ਆ, ਉਹ ਫੇਲ ਹੋਏ ਨੇ ਇਸ ਚੀਜ਼ ਨੂੰ ਸਟੇਟ ਨੂੰ ਕਰਨ ਦੇ ਲਈ, ਵੀ ਇਹ ਜਿਹੜੀ ਡੈਫੇਮੇਸ਼ਨ ਆ, ਸੋ ਇਸ ਲਈ ਜਿਹੜਾ ਲਾਸੂਟ ਆ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ। ਸੋ ਇਹ ਡਿਸਮਿਸਲ ਉਦੋਂ ਆਇਆ ਜਦੋਂ ਪਟੇਲ ਹੋਣਾ ਨੇ ਇੱਕ ਹੋਰ ਵੱਖਰਾ ਕੇਸ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਅਟਲਾਂਟਿਕ ਮੈਗਜ਼ੀਨ ਦੇ ਉਲਟ ਅਬਿਊਜ਼ਡ ਅਲਕੋਹਲ ਜਿਹੜੇ ਕਥਿਤ ਦਾਅਵੇ ਉਸ ਦੇ ਵਿੱਚ ਕੀਤੇ ਆ, ਉਸ ਨੂੰ ਲੈ ਕੇ ਉਹਨਾਂ ਦੇ ਉਲਟ ਕੀਤਾ ਆ। ਸੋ ਹੁਣ ਜਦੋਂ ਉਹ ਜਾਊਗਾ ਅਦਾਲਤ ਦੇ ਵਿੱਚ, ਦੇਖਦੇ ਆ ਵੀ ਉੱਥੇ ਕੀ ਫੈਸਲਾ ਆਉਂਦਾ ਹੈ। ਅਗਲੀ ਜਿਹੜੀ ਗੱਲ ਕਰੀਏ ਜੱਜ ਦੇ ਦੁਆਰਾ ਕੈਸ਼ ਪਟੇਲ ਦਾ ਇੱਕ ਡੈਫੇਮੇਸ਼ਨ ਕੇਸ ਜੋ ਕੈਸ਼ ਪਟੇਲ ਨੇ ਲਿਆਂਦਾ ਸੀਗਾ, ਇਸ ਦਾਅਵੇ ਦੇ ਉਲਟ ਵੀ ਇਹ ਨਾਈਟ ਕਲੱਬ ਬਹੁਤ ਜਾਂਦਾ ਆ, ਉਸ ਜਿਹੜੇ ਕੇਸ ਨੂੰ, ਡੈਫੇਮੇਸ਼ਨ ਕੇਸ ਨੂੰ, ਮਾਨਹਾਨੀ ਦੇ ਕੇਸ ਨੂੰ ਡਿਸਮਿਸ ਕਰ ਦਿੱਤਾ ਹੈ ਫੈਡਰਲ ਜੱਜ। ਇਹ ਵੱਖਰਾ ਕੇਸ ਆ ਜਿਹੜਾ $250 ਮਿਲੀਅਨ ਦਾ ਹੁਣੇ ਅਟਲਾਂਟਿਕ ਦੇ ਉਲਟ ਇਹਨਾਂ ਨੇ ਕੀਤਾ ਵੀ ਇਹ ਸ਼ਰਾਬ ਬਹੁਤ ਪੀਂਦਾ ਆ, ਵੀ ਇਹ ਪਿਆਕੜ ਬਹੁਤ ਆ। ਪਟੇਲ ਨੇ ਉਹਨਾਂ ਦੇ ਉਲਟ $250 ਮਿਲੀਅਨ ਦਾ ਡੈਫੇਮੇਸ਼ਨ ਕੇਸ ਕੀਤਾ, ਜਿਹੜਾ ਟਰੰਪ ਹੁਣੀ ਕਰਦੇ ਰਹਿੰਦੇ, ਕਦੀ BBC ਤੇ ਕਰਤਾ, ਕਦੀ ਕਿਸੇ ਤੇ ਕਰਤਾ, ਕਦੀ ਕਿਸੇ ਤੇ, ਜਿਹੜਾ ਉਹ ਕਰਤਾ। ਫੈਡਰਲ ਜੱਜ ਜਿਹੜੇ ਕੋਰਟ ਨੇ, ਜਿਹੜੇ ਫੈਡਰਲ ਕੋਰਟ ਦੇ ਜਿਹੜੇ ਜੱਜ, ਉਹਨਾਂ ਨੇ ਕਿਹਾ ਵੀ ਜਿਹੜਾ ਕੈਸ਼ ਪਟੇਲ ਆ, ਜੋ ਕਿ ਜਿਨ੍ਹਾਂ ਦੇ ਉਲਟ ਕਲੇਮ ਕੀਤਾ ਗਿਆ ਸੀਗਾ MS ਨਾਓ ਨੇ ਸ਼ੋਅ ਦੇ ਵਿੱਚ, ਮਾਰਨਿੰਗ ਸ਼ੋਅ 'ਚ, ਵੀ ਇਹ ਨਾਈਟ ਕਲੱਬ ਜਿਹੜਾ ਬਹੁਤ ਜਾਂਦੇ ਆ। ਸੋ ਫਿਗਲੂਜੀ ਕਰਕੇ ਸਾਬਕਾ FBI ਦੇ ਅਧਿਕਾਰੀ ਆ, ਉਹਨਾਂ ਨੇ ਜਿਹੜਾ ਕਿਹਾ ਸੀਗਾ ਵੀ ਪਟੇਲ ਆ ਵੀ ਬਹੁਤ ਵਿਜ਼ੀਬਲ ਨੇ ਨਾਈਟ ਕਲੱਬ ਦੇ ਵਿੱਚ। ਹੂਵਰ ਬਿਲਡਿੰਗ ਦੀ 7ਵੀਂ ਫਲੋਰ, ਜਿੱਥੇ ਕਿ FBI ਦੇ ਡਾਇਰੈਕਟਰ ਦਾ ਆਫਿਸ ਆ, ਵੀ ਉੱਥੇ ਘੱਟ ਤੇ ਨਾਈਟ ਕਲੱਬ ਦੇ ਵਿੱਚ ਜਿਹੜਾ ਉਹ ਜ਼ਿਆਦਾ ਹੁੰਦਾ ਆ। ਸੋ ਉਸ ਦੇ ਉਲਟ ਫਿਰ ਕੈਸ਼ ਪਟੇਲ ਨੇ ਲਾਸੂਟ ਕੀਤਾ ਸੀ, ਤੇ ਜਿਸ ਨੂੰ ਬਾਅਦ ਦੇ ਵਿੱਚ US ਜਿਹੜੇ ਜੱਜ ਹੈਗੇ ਆ, ਹਿਊਸਟਨ ਦੇ ਫੈਡਰਲ ਕੋਰਟ ਦੇ ਜੱਜ, ਉਹਨਾਂ ਨੇ ਡਿਸਮਿਸ ਜਿਹੜਾ ਉਹ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਅਦਾਲਤ ਨੇ ਜਿਹੜਾ ਕਿਹਾ ਵੀ ਜਿਹੜੀ ਫਿਗਲੂਜੀ ਦੀ ਸਟੇਟਮੈਂਟ ਆ ਉਹ ਰਿਟੋਰਿਕਲ ਸੀਗੀ, ਤੇ ਕਹਿੰਦੇ ਵੀ ਇਸ ਨੂੰ ਡੈਫੇਮੇਸ਼ਨ, ਮਾਨਹਾਨੀ ਦੇ ਤੌਰ ਦੇ ਉੱਤੇ ਜਿਹੜਾ ਉਹ ਨਹੀਂ ਮੰਨਿਆ ਜਾ ਸਕਦਾ ਹੈਗਾ। ਤੇ ਕਹਿੰਦੇ ਵੀ ਜਿਹੜੇ ਡਾਇਰੈਕਟਰ ਪਟੇਲ ਆ, ਉਹ ਫੇਲ ਹੋਏ ਨੇ ਇਸ ਚੀਜ਼ ਨੂੰ ਸਟੇਟ ਨੂੰ ਕਰਨ ਦੇ ਲਈ, ਵੀ ਇਹ ਜਿਹੜੀ ਡੈਫੇਮੇਸ਼ਨ ਆ, ਸੋ ਇਸ ਲਈ ਜਿਹੜਾ ਲਾਸੂਟ ਆ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ। ਸੋ ਇਹ ਡਿਸਮਿਸਲ ਉਦੋਂ ਆਇਆ ਆ ਜਦੋਂ ਪਟੇਲ ਹੋਣਾ ਨੇ ਇੱਕ ਹੋਰ ਵੱਖਰਾ ਕੇਸ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਅਟਲਾਂਟਿਕ ਮੈਗਜ਼ੀਨ ਦੇ ਉਲਟ ਅਬਿਊਜ਼ਡ ਅਲਕੋਹਲ ਜਿਹੜੇ ਕਥਿਤ ਦਾਅਵੇ ਉਸ ਦੇ ਵਿੱਚ ਕੀਤੇ ਆ, ਉਸ ਨੂੰ ਲੈ ਕੇ ਉਹਨਾਂ ਦੇ ਉਲਟ ਕੀਤਾ ਆ। ਸੋ ਹੁਣ ਜਦੋਂ ਉਹ ਜਾਊਗਾ ਅਦਾਲਤ ਦੇ ਵਿੱਚ, ਦੇਖਦੇ ਆ ਵੀ ਉੱਥੇ ਕੀ ਫੈਸਲਾ ਆਉਂਦਾ ਹੈ।